ਸਿੱਖਾਂ ਦੀ ਦੁਨੀਆ ਭਰ ਦੇ ਵਿੱਚ ਸਿੱਖ ਆਪਣੀ ਬਹਾਦਰੀ ਕਰਕੇ ਜਾਣੇ ਜਾਂਦੇ ਨੇ। ਅੱਜ ਜਿਸ ਸਿੱਖ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਉਹਨਾਂ ਨੂੰ ਆਪਣੀ ਬਹਾਦਰੀ ਕਰਕੇ ਸ਼ੇਰ ਬੱਚੇ ਦਾ ਨਾਮ ਮਿਲਿਆ ਸੀ। ਗੱਲਬਾਤ ਕਰਾਂਗੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਬਾਰੇ। ਪ੍ਰੀਤਮ ਸਿੰਘ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਥਾਹ ਘਾਲਣਾ ਘਾਲ ਕੇ ਕਈ ਲੜਾਈਆਂ ਲੜੀਆਂ ਅਤੇ ਉਸ ਨੂੰ ਇਹਨਾਂ ਲੜਾਈਆਂ ਦੇ ਵਿੱਚ ਬਹਾਦਰੀ ਕਰਕੇ ਸ਼ੇਰ ਬੱਚੇ ਦਾ ਟੈਗ ਮਿਲਿਆ। ਕੌਣ ਸੀ ਬ੍ਰਿਗੇਡੀਅਰ ਪ੍ਰੀਤਮ ਸਿੰਘ? ਬ੍ਰਿਗੇਡੀਅਰ ਪ੍ਰੀਤਮ ਸਿੰਘ ਭਾਰਤੀ ਫੌਜ ਦੇ ਵਿੱਚ ਕੈਪਟਨ ਦੇ ਤੌਰ 'ਤੇ 1937 ਦੇ ਵਿੱਚ ਭਰਤੀ ਹੋਏ। ਉਹਨਾਂ ਨੇ ਦੂਜੀ ਸੰਸਾਰ ਜੰਗ ਦੇ ਦੌਰਾਨ ਮੱਧ ਪੂਰਬ ਅਤੇ ਇਟਲੀ ਦੇ ਵਿੱਚ ਸੇਵਾਵਾਂ ਨਿਭਾਈਆਂ। ਇੱਕ ਨੌਜਵਾਨ ਅਫਸਰ ਵਜੋਂ ਡਿਊਟੀ ਕਰਦੇ ਪ੍ਰੀਤਮ ਸਿੰਘ ਸਿੰਗਾਪੁਰ ਦੀ ਲੜਾਈ ਦੇ ਦੌਰਾਨ 1942 ਦੇ ਵਿੱਚ ਜ਼ਖਮੀ ਹੋਏ ਅਤੇ ਉਹਨਾਂ ਨੂੰ ਜੰਗੀ ਕੈਦੀ ਬਣਾ ਲਿਆ ਗਿਆ। ਪਰ ਉਹ ਜੰਗ ਦੀ ਕੈਦ ਦੇ ਵਿੱਚੋਂ, ਜੰਗੀ ਕੈਦੀ ਕੈਂਪ ਦੇ ਵਿੱਚੋਂ ਆਪਣੇ ਦੋ ਸਾਥੀਆਂ ਸਮੇਤ ਭੱਜ ਨਿਕਲੇ। ਕਰੀਬ 6 ਮਹੀਨੇ ਜੰਗਲਾਂ ਦਾ ਪੈਦਲ ਸਫ਼ਰ ਕਰਦੇ ਹੋਏ ਬਰਮਾ ਦੇ ਰਾਹੀਂ ਮਣੀਪੁਰ ਪਹੁੰਚੇ। ਉਹਨਾਂ ਨੂੰ ਜੰਗੀ ਕੈਦ ਦੇ ਵਿੱਚੋਂ ਸਫਲਤਾਪੂਰਵਕ ਨਿਕਲਣ ਆਉਣ ਦੇ ਲਈ ਮਿਲਟਰੀ ਦੇ ਕਰਾਸ ਦੇ ਨਾਲ ਨਵਾਜਿਆ ਗਿਆ। ਉਹਨਾਂ ਦੇ ਬਾਰੇ ਜੇ ਹੋਰ ਗੱਲਾਂ ਕਰੀਏ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਈ ਖਿਤਾਬ ਜਿੱਤੇ ਨੇ। ਉਹਨਾਂ ਦੇ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਪੁੰਛ ਦੀ ਜਿਹੜੀ ਲੜਾਈ ਨਵੰਬਰ 22 ਤੋਂ ਲੈ ਕੇ 1947 ਤੋਂ ਲੈ ਕੇ ਨਵੰਬਰ 1948 ਤੱਕ ਚੱਲੀ ਸੀ। ਇਸ ਲੜਾਈ ਦੇ ਵਿੱਚ ਉਹਨਾਂ ਨੇ ਜੋ ਅਗਵਾਈ ਕੀਤੀ, ਉਸ ਅਗਵਾਈ ਕਰਨ ਕਰਕੇ ਪ੍ਰੀਤਮ ਸਿੰਘ ਨੂੰ ਪੁੰਛ ਦੀ ਇਸ ਲੜਾਈ ਦੇ ਵਿੱਚ ਜੋ ਬਹਾਦਰੀ ਦਿਖਾਈ, ਉਸ ਤੋਂ ਬਾਅਦ ਸ਼ੇਰ ਬੱਚੇ ਦੇ ਤੌਰ 'ਤੇ ਜਾਣਿਆ ਜਾਣ ਲੱਗਿਆ। ਉਸ ਨੇ ਆਪਣੀ ਬਹਾਦਰੀ ਦੇ ਨਾਲ ਸਿਵਲ ਪ੍ਰਸ਼ਾਸਨ ਦਾ ਗਠਨ ਕੀਤਾ ਅਤੇ 40,000 ਦੇ ਕਰੀਬ ਹਿੰਦੂਆਂ ਅਤੇ ਸਿੱਖਾਂ ਦੀਆਂ ਜਾਨਾਂ ਬਚਾਈਆਂ। ਦੱਸਦੇ ਹੈ ਕਿ ਪੁੰਛ ਦੇ ਆਲੇ ਦੁਆਲੇ ਦੀਆਂ ਉੱਚੀਆਂ ਪਹਾੜੀਆਂ ਧਾੜਵੀਆਂ, ਕਬਾਇਲੀਆਂ ਅਤੇ ਪਾਕਿਸਤਾਨੀ ਫੌਜ ਦੇ ਹੱਥਾਂ ਦੇ ਵਿੱਚ ਸਨ। 1 ਸਾਲ ਪ੍ਰੀਤਮ ਸਿੰਘ ਦੇਸ਼ ਦੇ ਦੂਜੇ ਹਿੱਸਿਆਂ ਨਾਲੋਂ ਕੱਟੇ ਰਹੇ। ਉਹਨਾਂ ਨੇ ਹਮਲੇ ਕਰ ਕਰਕੇ ਸਾਰੀਆਂ ਪਹਾੜੀਆਂ ਦੇ ਕਬਜ਼ੇ ਛੁਡਵਾਏ। ਉਹ ਮੁਸਲਮਾਨ ਲੋਕਾਂ ਦੇ ਨਾਲ ਵੀ ਨਿਰਪੱਖ ਸਨ ਅਤੇ ਉਹਨਾਂ ਦਾ ਮੁਸਲਮਾਨਾਂ ਦੇ ਵਿੱਚ ਵੀ ਬਹੁਤ ਸਤਿਕਾਰ ਸੀ। ਮੁਸਲਮਾਨਾਂ ਨੇ ਉਹਨਾਂ ਨੂੰ ਇਸ ਦਲੇਰ ਅਫਸਰ ਨੂੰ ਸ਼ੇਰ ਬੱਚਾ ਕਹਿ ਕੇ ਨਵਾਜਿਆ। ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਨੈਤਿਕ ਅਪਰਾਧ ਦੇ ਇਲਜ਼ਾਮ ਦੇ ਵਿੱਚ 1951 ਦੇ ਵਿੱਚ ਕੋਰਟ ਮਾਰਸ਼ਲ ਵੀ ਕੀਤਾ ਗਿਆ। ਉਹਨਾਂ ਨੂੰ ਆਪਣੀਆਂ ਸੇਵਾਵਾਂ ਤੋਂ ਬਰਖਾਸਤ ਕੀਤਾ ਗਿਆ। ਹੁਣ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਜ਼ਿੰਦਗੀ ਦੇ ਉੱਪਰ ਇੱਕ ਪੰਜਾਬੀ ਡਾਕੂਮੈਂਟਰੀ ਫਿਲਮ ਬਣੀ ਹੈ, ਦੀ ਸੇਵੀਅਰ, ਅਤੇ ਉਸ ਨੂੰ 68ਵੇਂ ਨੈਸ਼ਨਲ ਫਿਲਮ ਅਵਾਰਡ ਦੇ ਵਿੱਚ ਬੈਸਟ ਇਨਵੈਸਟੀਗੇਟਿਵ ਫਿਲਮ ਦਾ ਅਵਾਰਡ ਮਿਲਿਆ। ਇਸ ਤੋਂ ਪਹਿਲਾਂ ਇਸ ਫਿਲਮ ਨੂੰ 12ਵੇਂ ਦਾਦਾ ਸਾਹਿਬ ਫਾਲਕੇ ਫਿਲਮ ਫੈਸਟੀਵਲ ਦੇ ਵਿੱਚ ਸਰਵੋਤਮ ਡਾਕੂਮੈਂਟਰੀ ਦਾ ਅਵਾਰਡ ਮਿਲਿਆ ਸੀ। ਇੱਕ ਡਰਾਮਾ ਫਿਲਮ ਹੈ ਜਿਸ ਨੂੰ ਪੰਜਾਬ ਦੇ ਸੰਗਰੂਰ ਅਤੇ ਬਰਨਾਲਾ ਦੇ ਨਾਲ ਸੰਬੰਧਿਤ ਕਰਨਵੀਰ ਸਿੰਘ ਸਿਬੀਆ ਅਤੇ ਡਾਕਟਰ ਪਰਮਜੀਤ ਸਿੰਘ ਕੱਟੂ ਨੇ ਨਿਰਮਾਣ ਅਤੇ ਨਿਰਦੇਸ਼ਨ ਕੀਤਾ। ਸਿੱਖਾਂ ਦੀ ਬਹਾਦਰੀ ਇੱਥੋਂ ਤੱਕ ਪਸੰਦ ਕੀਤੀ ਜਾਂਦੀ ਹੈ, ਜਾਂ ਸਿੱਖ ਆਪਣੀ ਬਹਾਦਰੀ ਲਈ ਇਸ ਕਦਰ ਜਾਣੇ ਜਾਂਦੇ ਨੇ ਕਿ ਇਸ ਡਾਕੂਮੈਂਟਰੀ ਨੂੰ ਹੁਣ ਤੱਕ 15 ਅਵਾਰਡ ਮਿਲ ਚੁੱਕੇ ਨੇ, ਜਿਹੜੀ ਡਾਕੂਮੈਂਟਰੀ ਬ੍ਰਿਗੇਡੀਅਰ ਪ੍ਰੀਤਮ ਸਿੰਘ ਉੱਪਰ ਬਣੀ ਹੈ। ਪ੍ਰੀਤਮ ਸਿੰਘ 5 ਅਕਤੂਬਰ 1911 ਨੂੰ ਫਿਰੋਜ਼ਪੁਰ ਦੇ ਪਿੰਡ ਦੀਨਾ ਸਾਹਿਬ, ਜਿਹੜਾ ਕਿ ਅੱਜ ਕੱਲ੍ਹ ਦੀਨਾ ਕਾਂਗੜ ਹੈ, ਉੱਥੇ ਉਹਨਾਂ ਦਾ ਜਨਮ ਹੋਇਆ। ਦੀਨਾ ਸਾਹਿਬ ਉਹ ਪਿੰਡ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਅਤੇ ਮੁਕਤਸਰ ਦੀਆਂ ਲੜਾਈਆਂ ਤੋਂ ਬਾਅਦ ਠਹਿਰੇ ਸਨ ਅਤੇ ਇੱਥੇ ਹੀ ਉਹਨਾਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ। ਪ੍ਰੀਤਮ ਸਿੰਘ 1952-53 ਦੇ ਵਿੱਚ ਸੰਗਰੂਰ ਦੇ ਪਿੰਡ ਦੇ ਕਲਾਂ ਆ ਕੇ ਰਹਿਣ ਲੱਗ ਪਏ ਸਨ, ਜਿੱਥੇ ਉਹਨਾਂ ਨੇ ਖੇਤੀਬਾੜੀ ਕੀਤੀ ਸੀ। ਬਾਅਦ ਦੇ ਵਿੱਚ ਉਹ ਰਾਜਨੀਤੀ ਦੇ ਵਿੱਚ ਵੀ ਉਹਨਾਂ ਨੇ ਕਿਸਮਤ ਅਜ਼ਮਾਈ ਅਤੇ ਸੰਗਰੂਰ ਤੋਂ ਲੋਕ ਸਭਾ ਦੇ ਆਜ਼ਾਦ ਉਮੀਦਵਾਰ ਵਜੋਂ 1962 ਦੇ ਵਿੱਚ ਚੋਣ ਲੜੀ, ਪਰ ਉਹ ਬਹੁਤ ਘੱਟ ਫਰਕ ਨਾਲ ਹਾਰ ਗਏ। ਉਹਨਾਂ ਦੀ 6 ਜੁਲਾਈ 1975 ਨੂੰ ਮੌਤ ਹੋ ਗਈ। ਬਹੁਤ ਵੱਡੀ ਕਹਾਣੀ ਹੈ ਜਿਹੜੀ ਅਲੋਪ ਹੋ ਗਈ। ਜਿਹੜੇ ਫਿਲਮ ਦੇ ਡਾਇਰੈਕਟਰ ਨੇ ਜਾਂ ਫਿਲਮ ਦੇ ਪ੍ਰੋਡਿਊਸਰ ਨੇ, ਉਹ ਕਹਿੰਦੇ ਪਹਿਲਾਂ ਅਸੀਂ 20 ਮਿੰਟ ਦੀ ਡਾਕੂਮੈਂਟਰੀ ਬਣਾਉਣ ਬਾਰੇ ਸੋਚਿਆ ਸੀ, ਪਰ ਜਦੋਂ ਅਸੀਂ ਪੁੰਛ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲਾਂ ਕੀਤੀਆਂ, ਉਹਨਾਂ ਨੂੰ ਮਿਲੇ, ਤਾਂ ਪਤਾ ਲੱਗਿਆ ਕਿ ਉਹ ਪੁੰਛ ਦੇ ਲੋਕਾਂ ਦੇ ਵਿੱਚ ਕਿੰਨੇ ਹਰਮਨ ਪਿਆਰੇ ਸਨ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਬਹਾਦਰੀ ਦੇ ਕਿੱਸੇ ਸੁਣ ਕੇ ਸਾਨੂੰ ਇਉਂ ਜਾਪਿਆ ਕਿ ਜੇਕਰ ਅਸੀਂ ਇਹ ਡਾਕੂਮੈਂਟਰੀ ਨਾ ਬਣਾਉਂਦੇ ਤਾਂ ਬਹੁਤ ਵੱਡੀ ਕਹਾਣੀ, ਬਹੁਤ ਵੱਡੇ ਸਾਡੇ ਹੀਰੋ ਅਲੋਪ ਹੋ ਜਾਣੇ ਸੀ। ਉਹਨਾਂ ਦੇ ਬਾਰੇ ਜੋ ਗੱਲਾਂ ਬਾਹਰ ਨਿਕਲ ਕੇ ਆਉਣੀਆਂ ਸੀ ਉਹ ਅਲੋਪ ਹੋ ਜਾਣੀਆਂ ਸੀ। ਸੋ ਬ੍ਰਿਗੇਡੀਅਰ ਪ੍ਰੀਤਮ ਸਿੰਘ, ਜਿਨ੍ਹਾਂ ਦੇ ਬਾਰੇ ਅੱਜ ਬਹੁਤ ਘੱਟ ਲੋਕ ਜਾਣਦੇ ਨੇ, ਉਹ ਇੰਨੇ ਕੁ ਬਹਾਦਰ ਜਰਨੈਲ ਸਨ ਕਿ ਅੱਜ ਵੀ ਪੁੰਛ ਦੇ ਲੋਕ ਉਹਨਾਂ ਨੂੰ ਸਤਿਕਾਰ ਦਿੰਦੇ ਨੇ
ਅਤੇ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਤੋਂ ਇਲਾਵਾ ਉਹਨਾਂ ਨੂੰ ਜੋ ਸ਼ੇਰ ਬੱਚਾ ਨਾਂ ਦਾ ਨਾਮ ਮਿਲਿਆ ਸੀ, ਟੈਗ ਮਿਲਿਆ ਸੀ, ਉਹ ਉਹਨਾਂ ਨੂੰ ਮੁਸਲਮਾਨਾਂ ਨੇ